कोरोना वायरस की महामारी कारण पंजाब नहीं सगों पूरे विश्व विच मंदी चल रही है। इस मंदी कारण पूरे बॉलीवुड के नाल नाल बॉलीवुड नूं भी प्रभावित किया है। फिल्मां विच काम करन वाले छोटे आर्टिस्ट काम ना होने कारण आर्थिक संकट का सामना कर रहे हैं। पर बठिंडे जिले के पिंड अमरगढ़ का नौजवान पंजाबी फिल्म इंडस्ट्री के नाल नाल बॉलीवुड के वड्डे सितारियां नाल भी काम कर चुका है अते इस मंदी की मार कारण उसने मेहनत का लड़ नहीं छड्डिया। फिल्मां विच काम ना होने कारण अपने परिवार के गुजारे लई उसने सब्जियां बेचना शुरू कर दिता। अनेका पंजाबी फिल्मां विच काम कर चुकिया यह नौजवान बठिंडे के आस पास के पिंडां विच सब्जी बेच रहा है ਅਤੇ ਨਾਲ ਹੀ ਸਾਡੀ ਨੌਜਵਾਨ ਪੀੜ੍ਹੀ ਲਈ ਇੱਕ ਮਿਸਾਲ ਸਾਬਿਤ ਕੀਤੀ ਹੈ ਕਿ ਕੰਮ ਕੋਈ ਵੀ ਛੋਟਾ ਤੇ ਵੱਡਾ ਨਹੀਂ ਹੁੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਅੱਜ ਉਹਨਾਂ ਲੋਕਾਂ ਦੀ ਸਮਾਜ ਦੇ ਵਿੱਚ ਕਮੀ ਨਹੀਂ ਹੈ ਜਿਹੜੇ ਕਿ ਮਿਹਨਤ ਤੋਂ ਕਦੇ ਮੁੱਖ ਨਹੀਂ ਮੋੜਦੇ ਤੇ ਹਰ ਹੀਲੇ ਹਰ ਥਾਂ ਤੇ ਮਿਹਨਤ ਕਰਨ ਵਾਸਤੇ ਤਿਆਰ ਰਹਿੰਦੇ ਆ, ਚਾਹੇ ਉਹ ਕਿਸੇ ਵੀ ਮੁਕਾਮ ਤੱਕ ਪਹੁੰਚ ਚੁੱਕੇ ਹੋਣ। ਅੱਜ ਅਸੀਂ ਤੁਹਾਨੂੰ ਇਸੇ ਹੀ ਤਰ੍ਹਾਂ ਦੇ ਇੱਕ ਨੌਜਵਾਨ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੋ ਕਿ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕਿਆ, ਬਾਲੀਵੁੱਡ ਦੇ ਮਹਾਨ ਐਕਟਰਾਂ ਨਾਲ ਕੰਮ ਕਰ ਚੁੱਕਿਆ ਹੈ। पर फिर भी वो इस लॉकडाउन करके आई बंदी कारण जिस कारण पूरे पंजाब ही नहीं पूरे भारत दे विच जिहड़े काम काज आ पूरी तरह नाल ठप हो गए। जे आपां फिल्म इंडस्ट्री की गल करिए तो फिल्म इंडस्ट्री भी पूरी तरह नाल जिहड़ी बंद पई है, क्योंकि किते ना किते ये भी कारोबार जिहड़ा हैगा लॉकडाउन करके बंद हो गया। सो एक नौजवान आ उहदी हिम्मत की दाद देनी बनती है जिसने कि इस लॉकडाउन दौरान अपनी मेहनत का लड़ नहीं छड्डिया ਤੇ ਆਪਣੀ ਮਿਹਨਤ ਨਾਲ ਆਪਣੇ ਹੀ ਖੇਤ ਦੇ ਵਿੱਚੋਂ ਸਬਜ਼ੀਆਂ ਪੈਦਾ ਕਰਕੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਸਬਜ਼ੀਆਂ ਵੇਚਣ ਦਾ ਕੰਮ ਕੀਤਾ। ਮੇਰੀ ਮੁਰਾਦ ਹੈ ਹਰਦੀਪ ਬਰਾੜ ਬੂਟਾ। ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਉਹਨਾਂ ਸਾਰੇ ਵੀਰਾਂ ਨੂੰ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੋ ਕਿ ਇੰਡੋਜ਼ ਟੀਵੀ ਚੈਨਲ ਦੇਖ ਰਹੇ ਹੈ। ਮੇਰੇ ਵੱਲੋਂ ਬੂਟਾ ਬਰਾੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਬੂਟਾ ਵੀਰ, ਪਹਿਲਾਂ ਤਾਂ ਇਹ ਦੱਸੋ ਵੀ ਜਿਹੜੀਆਂ ਤੁਸੀਂ ਕਿਹੜੀਆਂ ਹੁਣ ਤੱਕ ਜਿਹੜੀਆਂ ਫਿਲਮਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਕੰਮ ਕੀਤਾ, ਕਿਉਂਕਿ ਸਾਡੇ ਦਰਸ਼ਕਾਂ ਨੂੰ ਪਤਾ ਲੱਗ ਸਕੇ ਕਿ ਤੁਹਾਡੀ ਜਿਹੜੀ ਪ੍ਰਾਪਤੀਆਂ ਕੀ ਨੇ, ਕਿਸ ਬੁਲੰਦੀਆਂ ਤੱਕ ਤੁਸੀਂ ਪਹੁੰਚ ਚੁੱਕੇ ਹੋ। ਜਿਵੇਂ ਕਿ ਪੰਜਾਬ ਦੇ ਸੁਪਰ ਡਾਇਰੈਕਟਰ ਜਗਦੀਪ ਸਿੰਘ ਸਿੱਧੂ ਜੀ, ਉਹਨਾਂ ਨਾਲ ਮੈਂ ਫਿਲਮ ਕੀਤੀ ਹੈ ਸੁਪਨਾ, ਛੜਾ, ਨਿੱਕਾ ਜੈਲਦਾਰ 2 ਤੇ ਬਲਜੀਤ ਸਿੰਘ ਦਿਓ ਜੀ ਜਿਨ੍ਹਾਂ ਨਾਲ ਫਿਲਮ ਅਰਦਾਸ 2 ਕੀਤੀ ਹੈਗੀ ਹੈ, ਤੇ ਸੁਖਮੰਦਰ ਸਿੰਘ ਧੰਜਲ ਜੀ ਜਿਨ੍ਹਾਂ ਨੂੰ ਹੁਣ ਤੱਕ ਕਾਫੀ ਵਧੀਆ ਫਿਲਮਾਂ ਕੀਤੀਆਂ ਜਿਵੇਂ ਕਿ ਬਲੈਕੀਆ, ਲੱਗਦਾ ਇਸ਼ਕ ਹੋ ਗਿਆ, ਬਾਗੀ ਸੁਖਮੰਦਰ ਸਿੰਘ ਧੰਜਲ ਜੀ ਦੀ ਉਹ ਫਿਲਮ ਹੈ ਜਿਹਨੂੰ ਕਿ ਨੈਸ਼ਨਲ ਅਵਾਰਡ ਵੀ ਮਿਲ ਚੁੱਕਿਆ ਤੇ ਮੈਂ ਉਹਨਾਂ ਨਾਲ ਬਲੈਕੀਆ ਦੇ ਵਿੱਚ ਵੀ ਕੰਮ ਕਰ ਚੁੱਕਿਆ। ਵੱਡੀ ਗੱਲ ਮੈਂ ਧੰਜਲ ਸਾਹਿਬ ਬਾਰੇ ਇਹ ਕਹਿਣਾ ਚਾਹੁੰਦਾ, ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ, ਕੋਈ ਫਾਰਮੈਲਿਟੀ ਨਹੀਂ, ਦਿਲੋਂ, ਕਿਉਂਕਿ ਮੈਂ ਉਹਨਾਂ ਨੂੰ ਬਲੈਕੀਆ ਦੇ ਸੈੱਟ 'ਤੇ ਮਿਲਿਆ ਸੀ। ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਬਲੈਕੀਆ ਦੇ ਕੰਮ ਵੀ ਸਾਂਭੇ, ਮੈਂ ਨਾਲ ਉਹਨਾਂ ਦੇ ਪ੍ਰੋਡਕਸ਼ਨ ਵੀ ਕਰਵਾਈ ਤੇ ਉਸ ਤੋਂ ਬਾਅਦ ਸਾਡੀ ਹੁਣ ਫਿਲਮ ਵਿੱਚ ਥੋੜ੍ਹੀ ਜਿਹੀ ਲਾਕਡਾਊਨ ਕਰਕੇ ਬੰਦ ਹੋ ਗਈ ਸੀ ਜਿਸ ਦਾ ਨਾਮ ਸੀ ਨਿਸ਼ਾਨਾ। ਉਹਦੀ ਸਾਰੀ ਪ੍ਰੋਡਕਸ਼ਨ ਮੇਰੇ ਕੋਲੇ ਸੀ ਤੇ ਮੈਂ ਸੁਖਮੰਦਰ ਸਿੰਘ ਧੰਜਲ ਜੀ ਦਾ ਬਹੁਤ ਰਿਣੀ ਹਾਂ ਜਿਨ੍ਹਾਂ ਨੇ ਮੇਰੇ 'ਤੇ ਯਕੀਨ ਕਰਕੇ ਮੈਨੂੰ ਐਡਾ ਵੱਡਾ ਕੰਮ ਸਾਂਭਿਆ। ਹੋਰ ਮੈਂ ਬਹੁਤ ਵੱਡੇ ਨਾਂ ਹੈ ਜਿਵੇਂ ਕਿ ਸਿਮਰਜੀਤ ਸਿੰਘ ਜੀ ਹੋ ਗਏ, ਸੁਖਿੰਦਰ ਸਿੰਘ ਸ਼ੇਰਾ ਜੀ ਹੋ ਗਏ, ਬਠਿੰਡਾ ਦੇ ਨਾਮਵਰ ਡਾਇਰੈਕਟਰ ਹੈ ਅਮਰਦੀਪ ਗਿੱਲ ਜੀ, ਹੋਰ ਕਾਫੀ ਵੱਡੇ ਨਾਂ ਹੈ ਵਧੀਆ ਜਿਨ੍ਹਾਂ ਦੇ ਨਾਲ ਮੈਂ ਹੁਣ ਤੱਕ ਕੰਮ ਕਰ ਚੁੱਕਿਆ। ਸੋ ਹਰਦੀਪ, ਇੱਕ ਹੋਰ ਚੀਜ਼ ਦੱਸੋ, ਕਿਉਂਕਿ ਤੁਸੀਂ ਇੰਨੇ ਵੱਡੇ ਜਿਹੜੇ ਡਾਇਰੈਕਟਰ ਆ ਜਿਨ੍ਹਾਂ ਨੇ ਪੰਜਾਬ ਨੂੰ ਸੁਪਰ ਹਿੱਟ ਫਿਲਮਾਂ ਦਿੱਤੀਆਂ ਉਹਨਾਂ ਨਾਲ ਤੁਸੀਂ ਕੰਮ ਕਰ ਚੁੱਕੇ ਹੋ ਤੇ ਉਸ ਤੋਂ ਬਾਅਦ ਜਦੋਂ ਲਾਕਡਾਊਨ ਹੋਇਆ, ਲਾਕਡਾਊਨ ਤੋਂ ਬਾਅਦ ਜਿਹੜੀ ਪ੍ਰੋਡਕਸ਼ਨ ਦਾ ਪੂਰਾ ਕੰਮ ਬੰਦ ਹੋ ਗਿਆ, ਜਿਹੜੀ ਰਿਕਾਰਡਿੰਗ ਦਾ ਪੂਰਾ ਕੰਮ ਬੰਦ ਹੋ ਗਿਆ ਸੀ, ਕਿਉਂਕਿ ਇਸ ਲਾਕਡਾਊਨ ਕਰਕੇ ਹਰ ਇੱਕ ਤਰ੍ਹਾਂ ਦੇ ਕਾਰੋਬਾਰ ਨੂੰ ਮਾਰ ਪਈ ਹੈ। ਉਸ ਤੋਂ ਬਾਅਦ ਤੁਸੀਂ ਇਹ ਕਿਸ ਤਰ੍ਹਾਂ ਸੋਚਿਆ ਕਿ ਹੁਣ ਜਿਹੜਾ ਗੁਜ਼ਾਰਾ ਹੈਗਾ ਤੁਸੀਂ ਸਬਜ਼ੀਆਂ ਵੇਚਣਾ ਜਾਂ ਤੁਸੀਂ ਆਪਣਾ ਜਿਹੜਾ ਕਾਰੋਬਾਰ ਹੈ ਜਾਂ ਆਪਣਾ ਕੰਮ ਹੈ, ਕਿਉਂਕਿ ਅੱਜ ਕੱਲ੍ਹ ਦੀ ਜੇ ਨੌਜਵਾਨੀ ਦੀ ਗੱਲ ਕਰੀਏ ਤਾਂ ਨੌਜਵਾਨੀ ਕਿਤੇ ਨਾ ਕਿਤੇ ਇਸ ਚੀਜ਼ ਤੋਂ ਸ਼ਰਮਾਉਂਦੀ ਆ ਜੀ, ਕਿਉਂਕਿ ਉਹ ਸਮਝਦੇ ਆ ਕਿ ਅਸੀਂ ਜੱਟ ਜ਼ਿਮੀਂਦਾਰ ਹੁੰਦੇ ਆ ਜਾਂ ਅਸੀਂ
ਐਸੇ ਪਰਿਵਾਰਾਂ ਨਾਲ ਸੰਬੰਧ ਰੱਖਦੇ ਆ ਕਿ ਅਸੀਂ ਸਬਜ਼ੀਆਂ ਕਿਉਂ ਵੇਚੀਏ, ਇਦਾਂ ਦੇ ਕੰਮ ਕਿਉਂ ਕਰੀਏ, ਤੁਹਾਡੇ ਮਨ ਦੇ ਵਿੱਚ ਜਿਹੜਾ ਇਹ ਵਿਚਾਰ ਆਏ ਕਿਸ ਤਰ੍ਹਾਂ ਆਇਆ? ਦੇਖੋ ਜੀ, ਪਹਿਲਾਂ ਅਸੀਂ ਬਿਲਕੁਲ ਬਿਜ਼ੀ ਸੀ। 5 ਵਜੇ ਸਵੇਰੇ ਉੱਠਦੇ ਸੀ, ਰਾਤ ਦੇ 12-1 ਵਜੇ ਜਾਂਦੇ ਸੀਗੇ ਸ਼ੂਟ 'ਚ, ਪੂਰੀ ਬਿਜ਼ੀ ਸੀ। ਉਸ ਤੋਂ ਬਾਅਦ ਇੱਕਦਮ ਲੋਕਡਾਊਨ ਹੋਣ ਕਰਕੇ ਆ ਜੋ ਕਰੋਨਾ ਦੀ ਮਹਾਮਾਰੀ ਹੈ, ਬਿਲਕੁਲ ਫ੍ਰੀ ਹੋ ਗਏ। ਤਾਂ ਮੈਨੂੰ ਖੁਦ ਨੂੰ ਇਹ ਲੱਗਣ ਲੱਗਿਆ ਯਾਰ ਵੀ ਵਧੀਆ ਨਹੀਂ, ਵੀ ਕੁਝ ਕਰਨਾ ਚਾਹੀਦਾ। ਤਾਂ ਮੈਂ ਸੋਚਿਆ ਵੀ ਹੋਰ ਕੰਮਾਂ ਨਾਲੋਂ ਸਬਜ਼ੀ ਦਾ ਕੰਮ ਠੀਕ ਹੈ। ਸਵੇਰੇ ਆਪਣੀ ਠੰਡੇ ਸਬਜ਼ੀ ਵੇਚ ਕੇ ਆਓ। ਮੈਂ 11-12 ਵਜੇ ਤੱਕ ਸਬਜ਼ੀ ਵੇਚ ਆਉਂਦਾ, ਜਿਵੇਂ ਕਿ ਗੋਨਿਆਂ ਨੇ ਮੰਡੀ ਹੋ ਗਿਆ ਜੀ, 1-2 ਨਾਲ ਪਿੰਡ ਹੈ। ਉਸ ਤੋਂ ਬਾਅਦ ਮੈਂ ਆਪਣੇ ਪਿੰਡ ਘੰਟਾ ਕੁ ਲਾ ਕੇ ਤੇ 2 ਘੰਟੇ ਰੈਸਟ ਕਰਕੇ ਸ਼ਾਮ ਨੂੰ ਮੈਂ ਬਠਿੰਡੇ NFL ਕਲੋਨੀ 'ਚ ਸਬਜ਼ੀ ਵੇਚਦਾ ਹੈਗਾ ਬੈਠ ਕੇ ਜੀ। ਰਹੀ ਸਰ ਜੱਟਵਾਦ ਦੀ ਗੱਲ, ਹੁਣ ਇਹ ਗੱਲ ਮੈਂ ਵੈਸੇ ਕਹਿਣਾ ਨਹੀਂ ਚਾਹੁੰਦਾ, ਕਹਿਣੀ ਪੈ ਰਹੀ ਹੈ ਆਪਾਂ ਨੂੰ। ਜੋ ਅੱਜ ਕੱਲ੍ਹ ਪੰਜਾਬੀ ਸੌਂਗ ਆ ਰਹੇ ਹੈ, ਜੱਟ ਇਹ ਕਰ ਦੂ, ਜੱਟ ਉਹ ਕਰ ਦੂ, ਇਹਨਾਂ ਚੀਜ਼ਾਂ ਨੇ ਆਪਣੇ ਜੋ ਜਨਰੇਸ਼ਨ ਹੈ, ਨਵੇਂ ਪਨੀਰੀ ਹੈ, ਉਹਨਾਂ ਨੂੰ ਖਤਮ ਕਰ ਚੁੱਕੇ ਹੈ। ਵੀ ਯਾਰ ਜੇ ਅਸੀਂ ਕੰਮ ਕਰਾਂਗੇ ਤਾਂ ਅਸੀਂ ਜੱਟ ਹੈ, ਸਾਡੇ 'ਤੇ ਪਤਾ ਨਹੀਂ ਕੀ ਪ੍ਰਭਾਵ ਪਊਗਾ। ਲੋਕ ਕਹਿਣਗੇ ਯਾਰ ਇਹ ਤਾਂ ਜੱਟਾਂ ਦਾ ਮੁੰਡਾ ਹੋ ਕੇ ਸਬਜ਼ੀ ਵੇਚ ਰਿਹਾ, ਜੱਟਾਂ ਦਾ ਮੁੰਡਾ ਹੋ ਕੇ ਇਹ ਕਰ ਰਿਹਾ, ਜੱਟਾਂ ਦਾ ਮੁੰਡਾ ਹੋ ਕੇ ਉਹ ਕਰ ਰਿਹਾ। ਪਰ ਮੈਂ ਇਹ ਚੀਜ਼ ਸੋਚ ਕੇ ਕਰ ਰਿਹਾ ਜੀ ਵੀ ਜਿਹੜੇ ਕੈਨੇਡਾ, ਅਮਰੀਕਾ, ਇੰਗਲੈਂਡ, ਵੱਡੇ ਸ਼ਹਿਰਾਂ ਦੇ ਵਿੱਚ, ਵੱਡੇ ਦੇਸ਼ਾਂ ਦੇ ਵਿੱਚ ਕੰਮ ਕਰ ਰਹੇ ਆ, ਉਹ ਵੀ ਜੱਟ ਹੀ ਹੈ ਨਾ। ਤੇ ਉੱਥੇ ਤੁਹਾਨੂੰ ਵੀ ਪਤਾ ਉਹ ਕੀ ਕੰਮ ਕਰ ਰਹੇ ਆ, ਤੇ ਮੈਨੂੰ ਵੀ ਪਤਾ ਜੀ। ਕੰਮ ਕਿਤੇ ਵੀ ਹੈ, ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੀ। ਤੇ ਮੈਂ ਕੰਮ ਨਾ ਛੋਟਾ ਵੱਡਾ ਦੇਖਿਆ ਤੇ ਨਾ ਮੈਂ ਵੱਡਾ ਦੇਖਿਆ, ਇਸ ਲਈ ਮੈਂ ਕੰਮ ਇਹ ਕੀਤਾ ਵੀ ਸਬਜ਼ੀ ਵੇਚਣਾ ਕੋਈ ਕੰਮ ਛੋਟਾ ਨਹੀਂ ਹੈ ਜੀ। ਬਹੁਤ ਚੰਗੀ ਗੱਲ ਹੈ, ਕਿਉਂਕਿ ਜਿਸ ਤਰੀਕੇ ਨਾਲ ਜੇ ਮਿਹਨਤ ਕਰਨੀ ਹੈ, ਮਿਹਨਤ ਚਾਹੇ ਵਿਦੇਸ਼ ਦੇ ਵਿੱਚ ਹੋਵੇ ਚਾਹੇ ਆਪਣੇ ਦੇਸ਼ ਦੇ ਵਿੱਚ ਹੋਵੇ, ਆਪਣੇ ਘਰ ਰਹਿ ਕੇ ਮਿਹਨਤ ਕਰਨੀ ਚੰਗੀ ਗੱਲ ਹੈ। ਜਦੋਂ ਆਪਾਂ ਇੰਨੇ ਕਿਲੋਮੀਟਰ ਦੂਰ ਜਾ ਕੇ 7 ਸਮੁੰਦਰਾਂ ਦੇ ਪਾਰ ਜਾ ਕੇ ਮਿਹਨਤ ਕਰ ਸਕਦੇ ਹਾਂ, ਤਾਂ ਸਾਨੂੰ ਆਪਦੇ ਘਰ ਵਿੱਚ ਰਹਿ ਕੇ ਵੀ ਮਿਹਨਤ ਕਰਨੀ ਚਾਹੀਦੀ ਹੈ। ਸੋ ਹਰਦੀਪ, ਜਿਹੜੀ ਤੁਸੀਂ ਗੱਲ ਕਹੀ ਹੈ, ਇੱਕ ਬਹੁਤ ਯਾਨੀ ਕਿ ਇੱਕ ਚੋਟ ਲਗਾਈ ਹੈ ਕਿ ਜਿਹੜੇ ਸਾਡੇ ਗੀਤ ਆ ਰਹੇ ਨੇ, ਇਹਨਾਂ ਗੀਤਾਂ ਦੇ ਵਿੱਚ ਜਿਹੜਾ ਹੈਗਾ ਜੱਟ ਨੂੰ ਜਾਂ ਅੱਜ ਦੀ ਨੌਜਵਾਨੀ ਨੂੰ ਇਸ ਤਰੀਕੇ ਨਾਲ ਪ੍ਰਮੋਟ ਕੀਤਾ ਜਾਂਦਾ ਜਾਂ ਕਿਹਾ ਜਾਂਦਾ ਹੈ ਕਿ ਉਹ ਹਥਿਆਰਾਂ ਵੱਲ ਪ੍ਰਮੋਟ ਹੋ ਰਹੇ ਆ ਜਾਂ ਹੋਰ ਕਿਸੇ ਤਰ੍ਹਾਂ ਦੇ ਜਿਹੜੀ ਮਤਲਬ ਕਹਿ ਲਓ ਫੁਕਰਾਪੰਥੀ ਆ, ਉਹਦੇ ਵੱਲ ਪ੍ਰਮੋਟ ਕੀਤਾ ਜਾ ਰਿਹਾ। ਇਸ ਤੋਂ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਗੀਤਾਂ ਦਾ ਇਹ ਸਿੱਧਾ ਅਸਰ ਸਾਡੀ ਅੱਜ ਦੀ ਨੌਜਵਾਨੀ ਦੇ ਉੱਤੇ ਪੈ ਰਿਹਾ? ਦੇਖੋ ਜੀ ਸਰ, ਤੁਸੀਂ ਮੈਨੂੰ ਇੱਕ ਸਵਾਲ ਕੀਤਾ ਜੱਟਵਾਦ ਦਾ। ਜੱਟਵਾਦ ਤੇ ਜੋ ਸੌਂਗ ਆ ਰਹੇ ਆ ਜੀ, ਮੈਂ ਬਿਲਕੁਲ ਉਹਨਾਂ ਦੇ ਵਿਰੁੱਧ ਹੈ, ਚਾਹੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੇ। ਇਹ ਜੱਟਵਾਦ ਜੋ ਕਹਿ ਰਹੇ ਆ, ਅਸੀਂ ਯਾਰ ਮੇਰੇ ਤੇ ਬੜੇ ਸਾਡੇ ਤੇ ਗਾਣੇ ਆ ਰਹੇ ਆ, ਜੱਟ ਜੇ ਕਰ ਦੂ, ਜੱਟ ਉਹ ਕਰ ਦੂ, ਮੈਂ ਇਹਨੂੰ ਚੰਗੀ ਚੀਜ਼ ਨਹੀਂ ਕਹਿੰਦਾ ਜੀ, ਮੈਂ ਇਹਨੂੰ ਫੁਕਰਪੰਥੀ ਕਹਿੰਦਾ। ਜੇ ਇਹਨਾਂ ਦੇ ਵਿੱਚ ਇੰਨੀ ਪਾਵਰ ਹੈ ਵੀ ਹਾਂ ਯਾਰ ਅਸੀਂ ਤਾਂ ਬੜੇ ਘੈਂਟ ਹੈ, ਠੀਕ ਹੈ ਜੀ, ਤਾਂ ਆਪਣੇ ਮੁੰਡੇ ਸ਼ਹੀਦ ਹੋ ਰਹੇ ਆ ਬਾਰਡਰਾਂ ਤੇ ਜਾ ਕੇ, ਉੱਥੇ ਜਾ ਕੇ ਦਿਖਾਉਣ ਵੀ ਯਾਰ ਅਸੀਂ ਕਰ ਸਕਦੇ ਹਾਂ। ਬਿਲਕੁਲ ਹਾਂਜੀ। ਤੇ ਬਾਕੀ ਰਹੀ ਗੱਲ ਜੀ ਮਿਹਨਤ ਦੀ, ਮਿਹਨਤ ਕਰਨਾ ਕੋਈ ਸ਼ਰਮ ਵਾਲੀ ਗੱਲ ਨਹੀਂ ਜੀ, ਮਿਹਨਤ ਕਰਨੀ ਚਾਹੀਦੀ ਹੈ। ਤੇ ਜਿਹੜੀ ਸਾਡੀ ਜਵਾਨੀ ਅੱਜ ਵਿਦੇਸ਼ਾਂ ਨੂੰ ਜਾ ਰਹੀ ਆ, ਉਹ ਕਹਿੰਦੇ ਵੀ ਇੱਥੇ ਕੰਮ ਹੈ ਨਹੀਂ, ਇੱਥੇ ਜਿਹੜਾ ਹੈਗਾ ਸਾਡੇ ਜਿਹੜੇ ਰੁਜ਼ਗਾਰ ਦੇ ਮੌਕੇ ਆ ਉਹ ਖਤਮ ਹੋ ਗਏ ਆ। ਤੁਸੀਂ ਇੰਡਸਟਰੀ ਦੇ ਵਿੱਚ ਕੰਮ ਕੀਤਾ, ਜੇ ਉੱਥੋਂ ਇੰਡਸਟਰੀ ਤੋਂ ਕੰਮ ਬੰਦ ਹੋਇਆ ਤਾਂ ਤੁਸੀਂ ਆਪ ਦਾ ਕੰਮ ਕਰਨ ਦੀ ਸੋਚੀ, ਚਾਹੇ ਉਹ ਸਬਜ਼ੀਆਂ ਵੇਚਣ ਦਾ ਸੀ, ਚਾਹੇ ਆਪ ਦੀ ਪੈਦਾਵਾਰ ਕਰਕੇ ਤੁਸੀਂ ਖੁਦ ਆਪ ਵੇਚ ਰਹੇ ਹੋ, ਤਾਂ ਉਸ ਨੌਜਵਾਨੀ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਇਸ ਕਹਿ ਕੇ ਜਿਹੜਾ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਤਾਂ ਰੁਜ਼ਗਾਰ ਦੇ ਮੌਕੇ ਹੀ ਹੈ ਨਹੀਂ? ਦੇਖੋ ਜੀ, ਜੋ ਰੁਜ਼ਗਾਰ ਹੈ, ਰੁਜ਼ਗਾਰ ਦੇ ਵਿੱਚ ਆਪਣੀ ਜਨਰੇਸ਼ਨ ਹੈ, ਆਪਣੀ ਫੈਮਿਲੀ ਵੀ ਆ ਜਾਂਦੀ ਹੈ, ਉਹ ਸਰਕਾਰ ਨੂੰ ਦੋਸ਼ੀ ਠਹਿਰਾਉਂਦੀ ਹੈ। ਤੇ ਆਪਾਂ ਸਰਕਾਰ ਨੂੰ ਵੀ ਨਹੀਂ ਸਾਰਾ ਦੋਸ਼ ਦੇ ਸਕਦੇ, ਕੁਛ ਉੱਥੇ ਆਪਾਂ ਦੋਸ਼ੀ ਆਪਾਂ ਵੀ ਹੈਗੇ ਆ। ਹੁਣ ਜਿਨ੍ਹਾਂ ਕੋਲੇ ਜੀ ਚਲੋ ਠੀਕ ਹੈ, ਜੋ ਵਿਚਾਰੇ ਬੇਰੁਜ਼ਗਾਰ ਹੈ, ਜਿਨ੍ਹਾਂ ਕੋਲੇ ਜ਼ਮੀਨ ਹੈ ਨਹੀਂ, ਚਲੋ ਉਹਨਾਂ ਨੂੰ ਮੰਨਿਆ ਆਪਾਂ, ਠੀਕ ਹੈ ਜੀ, ਉਹ ਦਿਹਾੜੀਦਾਰ ਹੈ, ਦਿਹਾੜੀ ਕਰ ਸਕਦੇ ਆ। ਹੁਣ ਜਿਨ੍ਹਾਂ ਕੋਲੇ ਮੇਰੇ ਪਿੰਡ ਦੇ ਖੁਦ ਹੈਗੇ, ਜਿਨ੍ਹਾਂ ਕੋਲੇ 25-25, 30-30, 50-50 ਕਿੱਲੇ ਜ਼ਮੀਨ ਦੇ ਆ, ਉਹ ਬਾਹਰ ਗਏ ਆ, ਠੀਕ ਹੈ ਜੀ, ਉਹ ਇੱਥੇ ਵਧੀਆ ਬਿਜ਼ਨਸ ਤੋਰ ਸਕਦੇ ਆ, ਵਧੀਆ ਆਰਗੈਨਿਕ ਖੇਤੀ ਕਰ ਸਕਦੇ ਆ, ਵਧੀਆ ਫਸਲਾਂ ਲਾ ਸਕਦੇ ਆ। ਤੇ ਜਿਹਨੇ ਕਰਨਾ ਜੋ ਇੱਥੇ ਕਰ ਸਕਦਾ, ਨਾਲੇ ਆਪਣੀ ਫੈਮਿਲੀ 'ਚ ਰਹਿ ਕੇ ਸ਼ਾਮ ਨੂੰ ਆਪਣੇ ਘਰੇ। ਵੀ ਮੈਂ ਇਹ ਨਹੀਂ ਮੰਨਦਾ ਵੀ ਯਾਰ ਬਾਹਰ ਜਾਓ, ਉੱਥੇ ਤੁਹਾਨੂੰ ਚੰਗੀ ਕਮਾਈ ਹੈ, ਜਿਹਨੇ ਕੰਮ ਕਰਨਾ ਜੋ ਇੱਥੇ ਵੀ ਕਰ ਸਕਦਾ। ਇੱਕ ਹੋਰ ਜਿਹੜਾ ਸਵਾਲ ਬੜਾ ਵਧੀਆ ਤੁਹਾਡੀ ਗੱਲਾਂ 'ਚੋਂ ਸਵਾਲ ਨਿਕਲ ਕੇ ਆਇਆ ਕਿ ਕਿਸਾਨੀ ਅੱਜ ਕੱਲ੍ਹ ਜਿਹੜਾ ਕਿਹਾ ਜਾਂਦਾ ਵੀ ਕਿਸਾਨੀ ਹੈ ਜਿਹੜੀ ਉਹ ਕੋਈ ਬਾਹਲਾ ਕਮਾਈ ਵਾਲਾ ਕਿੱਤਾ ਨਹੀਂ ਹੈਗਾ। ਕਿਸਾਨੀ ਹੈ ਜਿਹੜੀ ਡੁੱਬਦੀ ਜਾ ਰਹੀ ਹੈ। ਕਿਸਾਨੀ ਦੇ ਵਿੱਚ ਲਗਾਤਾਰ ਕਿਸਾਨ ਹੈ ਜਿਹੜਾ ਉਹ ਕਰਜ਼ਈ ਹੋ ਰਿਹਾ, ਉਹ ਖੁਦਕੁਸ਼ੀਆਂ ਕਰ ਰਿਹਾ। ਉਹਦੇ ਪਿੱਛੇ ਕੀ ਕਾਰਨ ਸਮਝਦੇ ਹੋ ਕਿ ਸਾਡੀ ਮਿਹਨਤ ਦੇ ਵਿੱਚ ਘਾਟ ਹੈ ਜਾਂ ਅਸੀਂ ਮਿਹਨਤ ਹੈ ਜਿਹੜੀ ਉਹ ਕਰਨੀ ਨਹੀਂ ਚਾਹੁੰਦੇ? ਇਹਦੇ ਪਿੱਛੇ ਕੀ ਲੱਗਦਾ ਤੁਹਾਨੂੰ? ਪਹਿਲੀ ਗੱਲ ਤਾਂ ਇਹ ਹੈ ਜੀ ਵੀ ਜਿੱਥੋਂ ਤੱਕ ਮੈਂ ਦੇਖਿਆ ਵੀ
ਪਹਿਲੀ ਗੱਲ ਤਾਂ ਜੀ ਮਿਹਨਤ ਨਹੀਂ ਕਰਨਾ ਚਾਹੁੰਦੇ ਆਪਾਂ। ਕੁਛ ਕੁ ਚਲੋ ਠੀਕ ਹੈ, ਬਹੁਤ ਮਿਹਨਤ ਕਰਨ ਵਾਲੇ ਵੀ ਹੈਗੇ ਆ। ਹਰ ਇੱਕ ਘਰ ਦੇ ਤੁਸੀਂ ਵਿੱਚ ਜਾਓਗੇ ਜੀ, 2 ਤਾਂ ਗੱਡੀਆਂ ਜੀ ਹਰ ਇੱਕ ਦੇ, ਜੀ ਜੋ ਮੈਂ ਦੇਖਿਆ ਜੀ ਜੱਟ, ਉੱਤੇ ਲਿਖਿਆ ਹੈ ਅਰਬ ਜੱਟ, ਠੀਕ ਹੈ ਜੀ। ਕਿਸੇ ਕੋਲੇ ਬੋਲਟ ਹੈ ਜੀ, ਕਮ ਸੇ ਕਮ 2 ਟਰੈਕਟਰ, ਬੋਲਟ, 2 ਗੱਡੀਆਂ, ਤੇ ਜ਼ਮੀਨ ਜੇ ਪਤਾ ਕਰਦੇ ਆ ਬਾਈ ਜ਼ਮੀਨ ਕਿੰਨੀ ਹੈ, ਜ਼ਮੀਨ ਬਾਈ ਜੀ ਆਹੀ 3 ਕਿੱਲੇ, ਤਾਂ ਕਰਜ਼ਾਈ ਹੋਣਾ ਜੀ। ਮਗਰੋਂ ਜਦੋਂ ਪੈਸੇ ਨਹੀਂ ਦਿੱਤੇ ਜਾਂਦੇ ਉਦੋਂ ਫਿਰ ਰੱਸਾ ਚੱਕ ਕੇ ਗਲ 'ਚ ਪਾ ਲੈਂਦੇ ਆ ਜੀ। ਮਗਰੋਂ ਕਹਿੰਦੇ ਆ ਯਾਰ ਜੱਟ ਕੀ ਕਰਨ, ਖੁਦਕੁਸ਼ੀਆਂ ਕਰੀ ਜਾਂਦੇ ਆ। ਉੱਥੇ ਜੱਟ ਵੀ ਦੋਸ਼ੀ ਹੈ ਜੀ, ਇਕੱਲੀ ਸਰਕਾਰ ਨੂੰ ਨਹੀਂ ਕਹਿ ਸਕਦੇ ਆਪਾਂ ਜੀ। ਤੇ ਕੀ ਕਹਿਣਾ ਚਾਹੋਗੇ ਜਿਹੜੇ ਛੋਟੇ ਜ਼ਿਮੀਂਦਾਰ ਆ, ਤੁਸੀਂ ਸਬਜ਼ੀ ਵੇਚੀ ਹੈ, ਸਬਜ਼ੀ 'ਚੋਂ ਤੁਹਾਨੂੰ ਕਿੰਨੀ ਕਮਾਈ ਹੋਈ, ਤੁਸੀਂ ਇਹ ਪ੍ਰੈਕਟੀਕਲ ਦੇਖਿਆ ਕਰਕੇ, ਪ੍ਰੈਕਟੀਕਲ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਿਆ ਕਿ ਇੱਕ ਜਿਹੜਾ 2 ਕਿੱਲਿਆਂ ਵਾਲਾ 3 ਕਿੱਲਿਆਂ ਵਾਲਾ ਜ਼ਿਮੀਂਦਾਰ ਹੈ, ਕੀ ਉਹ ਸਬਜ਼ੀ ਵੇਚ ਕੇ ਜਾਂ ਸਬਜ਼ੀ ਤੋਂ ਕਮਾਈ ਕਰਕੇ ਚੰਗੀ ਰੋਟੀ ਖਾ ਸਕਦਾ? 2-3 ਕਿੱਲਿਆਂ ਵਾਲੇ ਜ਼ਮੀਨ ਵਾਲੇ ਜੀ ਬਹੁਤ ਵਧੀਆ, ਜੇ ਦੇਖਿਆ ਜਾਵੇ ਬਹੁਤ ਵਧੀਆ ਕਮਾਈ ਕਰ ਸਕਦੇ ਆ ਜੀ। ਤੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦੇ ਆ। ਜਿਵੇਂ ਕਿ ਆਪਾਂ ਜਦੋਂ ਆਲੂ ਵਾਲੀ ਖੇਤੀ ਹੁੰਦੀ ਹੈ ਜੀ, ਉਦੋਂ ਜੋ ਆਪਣੇ ਛੋਟੇ ਗਰੀਬ ਤਬਕੇ ਵਾਲੇ ਉਹ ਜਗ੍ਹਾ ਨੂੰ ਲੈ ਕੇ ਉੱਥੇ ਫਸਲ ਬੀਜਦੇ ਆ ਜੀ, ਉਹਨਾਂ ਦੇ ਕਹਿਣ ਦੇ ਮੁਤਾਬਕ ਉਹ 60-70 ਹਜ਼ਾਰ ਰੁਪਏ ਦੀ ਫਸਲ 2-3 ਮਹੀਨਿਆਂ 'ਚ ਕਮਾਈ ਕਰਦੇ ਆ ਜੀ ਕਿੱਲੇ ਦੇ ਵਿੱਚੋਂ। ਠੀਕ ਹੈ ਜੀ। ਪਰ ਇਹ ਹੈ ਉਹਨਾਂ ਦੀ ਮਿਹਨਤ ਸਾਰੀ ਫੈਮਿਲੀ ਦੀ ਹੁੰਦੀ ਹੈ, ਸਾਰੀ ਫੈਮਿਲੀ ਉਹਨਾਂ ਦੀ ਕੰਮ ਕਰਦੀ ਹੈ। ਆਪਣਾ ਕੀ ਹੈ ਵੀ ਆਪਣਾ ਕਮਾਉਣ ਵਾਲਾ ਇੱਕ ਹੈ ਜੀ, ਖਾਣ ਵਾਲੇ 10 ਹੈ ਜੀ। ਬਿਲਕੁਲ ਬਿਲਕੁਲ। ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੀ ਫਿਲਮਾਂ ਦੀ, ਫਿਲਮ ਇੰਡਸਟਰੀ ਦੀ ਗੱਲ ਕਰਦੇ ਹਾਂ। ਫਿਲਮ ਇੰਡਸਟਰੀ ਦੇ ਵਿੱਚ ਜਿਹੜਾ ਹੈਗਾ, ਜਦੋਂ ਮਤਲਬ ਤੁਹਾਨੂੰ ਪਤਾ ਲੱਗਿਆ ਵੀ ਤੁਹਾਡਾ ਜਿਹੜਾ ਕੰਮ ਹੈ ਸਾਰਾ ਬੰਦ ਹੋ ਰਿਹਾ, ਲਾਕਡਾਊਨ ਕਰਕੇ ਬੰਦ ਹੋ ਰਿਹਾ, ਕੀ ਤੁਹਾਡੇ ਨਾਲ ਜਿਹੜੇ ਪ੍ਰੋਡਕਸ਼ਨ ਹਾਊਸ ਜਿਹੜੇ ਕੰਮ ਕਰਦੇ ਸੀ ਉਹਨਾਂ ਨੇ ਤੁਹਾਡੇ ਨਾਲ ਕੰਟੈਕਟ ਕਰਨ ਦੀ ਜਾਂ ਤੁਹਾਡੀ ਸਹਾਇਤਾ ਕਰਨ ਦੀ, ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ? ਹਾਂ ਦੇਖੋ ਸਰ, ਤੁਸੀਂ ਮੈਨੂੰ ਕਿਹਾ ਕਿ ਤੁਹਾਡੇ ਪ੍ਰੋਡਕਸ਼ਨ ਹਾਊਸ ਵਾਲਿਆਂ ਨੇ ਕੋਈ ਮਦਦ ਕੀਤੀ। ਦੇਖੋ ਜੀ, ਮਦਦ ਦੀ ਗੱਲ ਰਹੀ ਕਿ ਮੈਂ ਕੋਈ ਜੋ ਕੰਮ ਸ਼ੁਰੂ ਕੀਤਾ, ਮੈਂ ਇਹ ਨਹੀਂ ਕੀਤਾ ਵੀ ਮੇਰੀ ਕੋਈ ਮਦਦ ਕਰੇ। ਜੇ ਮੈਂ ਮਦਦ ਮੰਗਣੀ ਹੁੰਦੀ ਤਾਂ ਮੈਂ ਉਹਨਾਂ ਨੂੰ ਫੋਨ ਕਰਦਾ ਵੀ ਸਰ ਮੇਰੀ ਮਦਦ ਕਰੋ। ਇਹ ਇੱਕ ਕਰਮ ਹੈ ਜੀ, ਮੇਰਾ ਫਰਜ਼ ਬਣਦਾ ਹੈ। ਮੈਂ ਅੱਜ ਫ੍ਰੀ ਹਾਂ, ਮੈਂ ਆਪਣੇ ਬੱਚਿਆਂ ਦਾ ਢਿੱਡ ਪਾਲਣਾ ਹੈ, ਆਪਣਾ ਪਾਲਣਾ ਹੈ। ਤੇ ਕੋਈ ਜੇ ਕਮਾ ਰਿਹਾ ਹੈ, ਉਹ ਇਹ ਨਹੀਂ ਵੀ ਯਾਰ ਬੂਟਾ ਫ੍ਰੀ ਹੈ ਤੇ ਅਸੀਂ ਬੂਟੇ ਨੂੰ ਘਰੇ ਜਾ ਕੇ ਦੇ ਕੇ ਆਈਏ। ਰਹੀ ਗੱਲ ਜੀ, ਮੰਨ ਲਓ ਹੁਣ ਅਸੀਂ ਇਹ ਕਹਿਣਾ ਮੈਂ ਵੀ ਕੁਛ ਵੀਰ ਮੈਨੂੰ ਕਮੈਂਟ ਕਰ ਰਹੇ ਯਾਰ ਤੂੰ ਪਬਲਿਸਿਟੀ ਖੱਟ ਰਿਹਾ, ਇਹ ਹੈ ਉਹ ਹੈ, ਪਰ ਮੈਂ ਉਹਨਾਂ ਵੀਰਾਂ ਨੂੰ ਇਹ ਗੱਲ ਕਹਿ ਰਿਹਾ ਹਾਂ। ਇੱਕ ਮੈਨੂੰ ਕਮੈਂਟ ਆਇਆ ਵੀ ਯਾਰ ਤੂੰ 25 ਫਿਲਮਾਂ ਕਰ ਲਈਆਂ ਤੇ ਤੂੰ ਕਮਾਇਆ ਕੁਛ ਨਹੀਂ, 25 ਫਿਲਮਾਂ ਕਰਕੇ ਤੂੰ ਆਰਾਮ ਨਾਲ ਘਰੇ ਬੈਠ ਕੇ ਖਾ। ਮੈਂ ਉਸ ਵੀਰ ਨੂੰ ਜਵਾਬ ਦਿੰਦਾ ਜੀ ਵੀ ਚਾਹੇ ਉਹ ਮੁਕੇਸ਼ ਅੰਬਾਨੀ ਜੀ ਹੈ, ਚਾਹੇ ਅਨਿਲ ਅੰਬਾਨੀ ਜੀ ਹੈ, ਚਾਹੇ ਉਹ ਅਮਿਤਾਭ ਬੱਚਨ ਜੀ ਹੈ, ਜੇ ਆਪਾਂ ਬਿਲਕੁਲ ਫ੍ਰੀ ਰਹਾਂਗੇ ਨਾ ਜੀ, ਚਾਹੇ 2 ਮਹੀਨੇ ਚਾਹੇ 2 ਸਾਲ, ਆਪਾਂ ਚਾਹੇ ਕਰੋੜਪਤੀ ਹੈ ਚਾਹੇ ਆਪਾਂ ਲੱਖਾਂਪਤੀ ਹੈ, ਤਾਂ ਆਪਾਂ ਡਾਊਨ ਹੀ ਹੋਵਾਂਗੇ ਜੀ, ਉੱਪਰ ਨਹੀਂ ਜਾਵਾਂਗੇ। ਬਿਲਕੁਲ ਨਹੀਂ ਬਿਲਕੁਲ। ਤੁਹਾਡੇ ਜਿਹੜੀ ਗੱਲਾਂ ਦੇ ਵਿੱਚੋਂ ਮਿਹਨਤ ਤੁਹਾਡੀ ਜਿਹੜੀ ਝਲਕਦੀ ਆ ਰਹੀ ਹੈ, ਤੁਹਾਡੀ ਸੋਚ ਹੈ ਜਿਹੜੀ ਸੋਚ ਮਿਹਨਤ ਵਾਲੇ ਪਾਸੇ ਜਿਹੜੀ ਇਸ ਚੀਜ਼ ਨੂੰ ਪ੍ਰਗਟਾਵਾ ਕਰ ਰਹੀ ਹੈ ਕਿ ਤੁਸੀਂ ਮਿਹਨਤ ਵਾਲੇ ਪਾਸੇ ਕੰਮ ਕਰਨਾ ਚਾਹੁੰਦੇ ਹੋ। ਸੋ ਨਾਲ ਹੀ ਮੈਂ ਹਰਦੀਪ ਜੀ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਤੁਹਾਡਾ ਜਿਹੜਾ ਆਉਣ ਵਾਲੇ ਪ੍ਰੋਜੈਕਟ ਹੈ ਤੇ ਕਿਸ ਤਰ੍ਹਾਂ ਦੀਆਂ ਫਿਲਮਾਂ ਤੁਸੀਂ ਕਰ ਰਹੇ ਹੋ, ਤੇ ਕੀ ਉਸ ਤੋਂ ਫਿਲਮਾਂ ਦੇ ਨਾਲ ਜਦੋਂ ਇਹ ਸਾਰਾ ਲਾਕਡਾਊਨ ਵਗੈਰਾ ਖਤਮ ਹੋ ਜਾਂਦਾ ਹੈ, ਕੀ ਤੁਸੀਂ ਆਪਣਾ ਸਬਜ਼ੀਆਂ ਵਾਲਾ ਕੰਮ ਹੈ ਜਿਹਨੇ ਤੁਹਾਨੂੰ ਇਸ ਲਾਕਡਾਊਨ ਦੇ ਦੌਰਾਨ ਸਹਾਰਾ ਦਿੱਤਾ, ਇਹਨੂੰ ਵੀ ਨਾਲ ਫਿਲਮਾਂ ਦੇ ਨਾਲ ਜਾਰੀ ਰੱਖੋਗੇ ਜਾਂ ਇਹ ਉਦੋਂ ਤੱਕ ਹੀ ਹੈ ਜਦੋਂ ਤੱਕ ਇਹ ਲਾਕਡਾਊਨ ਹੈ? ਦੇਖੋ ਜੀ, ਜਿੰਨਾ ਟਾਈਮ ਮੈਂ ਫਿਲਮਾਂ ਦੇ ਵਿੱਚ ਬਿਜ਼ੀ ਹਾਂ, ਫਿਲਮਾਂ ਕਰਾਂਗੇ ਜੀ। ਜਦੋਂ ਫ੍ਰੀ ਹੈ, ਮੇਰੇ ਕੋਲ 1.5 ਕਿੱਲਾ ਜ਼ਮੀਨ ਦਾ ਹੈਗਾ ਜੀ। ਮੈਂ ਇਹ ਸੋਚਿਆ ਵੀ ਉੱਥੇ ਆਰਗੈਨਿਕ ਆਪਣਾ ਸਬਜ਼ੀ ਵਗੈਰਾ ਲਾ ਕੇ ਤੇ ਉਹਦੀ ਸੇਲ ਕਰਨੀ ਹੈਗੀ ਹੈ, ਮੇਰੀ ਸੋਚ ਹੈ ਜੀ। ਕਿਉਂਕਿ ਲਾਕਡਾਊਨ ਨੇ, ਕਰੋਨਾ ਦੀ ਜੋ ਬਿਮਾਰੀ ਹੈ, ਇਹਨੇ ਮੇਰੀ ਸੋਚ ਚੇਂਜ ਕਰਤੀ ਜੀ। ਹਰਦੀਪ, ਇਹ ਸਵਾਲ ਸਾਡਾ ਵਿੱਚ ਰਹਿ ਗਿਆ ਕਿ ਤੁਹਾਡੀਆਂ ਜਿਹੜੀਆਂ ਫਿਲਮਾਂ ਆਉਣ ਵਾਲੇ ਜਿਹੜੇ ਪ੍ਰੋਜੈਕਟ ਆ ਤੁਹਾਡੇ, ਉਹਨਾਂ ਦੀ ਜ਼ਰੂਰ ਜਾਣਕਾਰੀ ਦਿਓ ਕਿ ਆਉਣ ਵਾਲੀਆਂ ਕਿਹੜੀਆਂ ਫਿਲਮਾਂ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ। ਮੇਰੀ ਜੀ ਇੱਕ ਲਾਕਡਾਊਨ ਦੇ ਦੌਰਾਨ ਫਿਲਮ ਸਾਡੀ ਥੋੜੀ ਰਹਿ ਚੁੱਕੀ ਹੈ, ਜਿਸ ਦਾ ਨਾਮ ਹੈ ਨਿਸ਼ਾਨਾ, ਜਿਸ ਦੇ ਡਾਇਰੈਕਟਰ ਸਰ ਸੁਖਮੰਦਰ ਸਿੰਘ ਧੰਜਲ ਜੀ ਹੈ। ਉਹਨਾਂ ਦੀ ਫਿਲਮ ਪਹਿਲਾਂ ਮੈਂ ਤੁਹਾਨੂੰ ਦੱਸ ਖੜਿਆ ਜੀ, ਆਪਣਾ ਬਾਗੀ ਨੂੰ ਨੈਸ਼ਨਲ ਅਵਾਰਡ ਮਿਲਿਆ ਸੀ, ਤੇ ਬਲੈਕੀਆ ਕੀਤੀ ਹੈ, ਲੱਗਦਾ ਇਸ਼ਕੋਗੇ ਕੀਤੀ ਹੈ, ਕਬੱਡੀ ਵਨਸ ਅਗੇਨ ਕੀਤੀ ਹੈਗੀ ਹੈ। ਤੇ ਜਿਹੜੇ ਉਹਨਾਂ ਦੇ ਪ੍ਰੋਡਿਊਸਰ ਹੈ ਉਹ ਹੈਗੇ ਹੈ DP ਅਰਸ਼ੀ ਜੀ। ਉਹਨਾਂ ਨੇ ਤਬਾਹੀ ਤੇ ਵੀ ਦੇ ਪ੍ਰੋਡਿਊਸਰ ਰਹੇ ਹੈਗੇ ਹੈ। ਜੱਟ ਜਾਉਣਾ ਮੋੜ ਦੇ ਉਹ ਪ੍ਰੋਡਕਸ਼ਨ ਮੈਨੇਜਰ ਸੀਗੇ, ਤੇ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਹੈ ਜੀ। ਉਹਨਾਂ ਨੇ ਅੱਖਾਂ ਬੰਦ ਕਰਕੇ ਮੇਰੇ ਤੇ ਯਕੀਨ ਕੀਤਾ ਤੇ ਮੈਨੂੰ ਪ੍ਰੋਡਕਸ਼ਨ ਦਾ ਕੰਮ ਸੰਭਿਆ। ਸੱਚੇ ਪਾਤਸ਼ਾਹ ਅੱਗੇ ਇਹੀ ਦੁਆ ਹੈ ਕਿ ਲਾਕਡਾਊਨ ਦਾ ਕੰਮ ਜਦੋਂ ਵੀ ਬੰਦ ਹੁੰਦਾ, ਸਾਡੀ ਫਿਲਮ ਸਟਾਰਟ ਹੋਵੇ ਤੇ ਅਸੀਂ ਫੇਰ ਪਹਿਲਾਂ ਵਾਂਗੂ ਜੋ ਪਰਿਵਾਰ ਹੈ ਸਾਡਾ ਇਕੱਠੇ ਹੋਈਏ।
ਹਰਦੀਪ ਜੀ, ਇਸ ਲੋਕਡਾਊਨ ਦੌਰਾਨ ਉਹ ਕਿਹੜੇ ਸ਼ਖਸ ਹੈ ਜਾਂ ਉਹ ਕਿਹੜੇ ਪ੍ਰੋਡਕਸ਼ਨ ਹਾਊਸ ਹੈ ਜਿਨ੍ਹਾਂ ਨੇ ਤੁਹਾਡਾ ਸਹਿਯੋਗ ਕੀਤਾ, ਤੁਹਾਡੀ ਹੈਲਪ ਕੀਤੀ ਹੈ? ਦੇਖੋ ਜੀ, ਜੇ ਆਪਾਂ ਸਾਥ ਦੀ ਗੱਲ ਕਰੀਏ ਜੀ, ਜਗਦੀਪ ਸਿੱਧੂ ਬਾਈ ਜੀ ਜਿਨ੍ਹਾਂ ਨੇ ਛੜਾ ਸੁਪਨਾ ਕਾਫੀ ਫਿਲਮਾਂ ਕੀਤੀਆਂ, ਸੁਰਖੀ ਬਿੰਦੀ, ਉਹ ਜਦੋਂ ਵੀ ਫਿਲਮ ਕਰਦੇ ਆ ਤਾਂ ਉਹ ਮੈਨੂੰ ਆਪਣੀ ਮੂਵੀ ਦੇ ਵਿੱਚ ਚਾਂਸ ਜ਼ਰੂਰ ਦਿੰਦੇ ਆ। ਸੁਖਮੰਦਰ ਧੰਜਲ ਜੀ ਹੋ ਗਏ, ਉਹ ਵੀ ਮੈਨੂੰ ਆਪਣੀ ਪ੍ਰੋਡਕਸ਼ਨ ਹਾਊਸ ਦੇ ਵਿੱਚ ਪੱਕਾ ਕੰਮ ਦਿੰਦੇ ਆ। ਤੇ ਇੱਕ ਆਪਣੇ ਗਿੱਪੀ ਗਰੇਵਾਲ ਜੀ ਹੈ, ਉਹਨਾਂ ਦੇ ਨਾਲ ਹੈ ਹਰਦੀਪ ਦੌਲਤ ਤੇ ਮੇਰਾ ਛੋਟਾ ਵੀਰ ਅੰਤਰਕਸ਼, ਉਹਨਾਂ ਨੇ ਮੈਨੂੰ ਕਾਫੀ ਫਿਲਮਾਂ ਦੇ ਵਿੱਚ ਕੰਮ ਕਰਵਾਇਆ ਹੈਗਾ। ਜਦੋਂ ਗਿੱਪੀ ਬਾਈ ਦੀ ਹੰਬਲ ਮੋਸ਼ਨ ਪਿਕਚਰ ਦੇ ਵਿੱਚ ਕੋਈ ਪ੍ਰੋਜੈਕਟ ਸ਼ੁਰੂ ਹੁੰਦਾ ਤਾਂ ਮੈਨੂੰ ਉਹ ਜ਼ਰੂਰ ਯਾਦ ਕਰਦੇ ਆ। ਅਰਦਾਸ ਕਰਨ ਦੇ ਵਿੱਚ ਮੈਨੂੰ ਖੁਦ ਹਰਦੀਪ ਦੌਲਤ ਬਾਈ ਜੀ ਹੈ ਤੇ ਅੰਤਰਕਸ਼, ਉਹਨਾਂ ਦੀ ਖੁਦ ਮੈਨੂੰ ਕਾਲ ਆਈ ਸੀ ਕਿ ਤੁਸੀਂ ਅਰਦਾਸ ਦੇ ਵਿੱਚ ਕੰਮ ਕਰ ਚੁੱਕੇ ਹੋ, ਤੇ ਉਹਨਾਂ ਨੇ ਮੈਨੂੰ ਅਰਦਾਸ ਕਰਨ ਤੋਂ ਪਹਿਲਾਂ ਇੱਕ ਡਾਕਾ ਦੇ ਵਿੱਚ ਮੈਨੂੰ ਕੰਮ ਕਰਵਾਇਆ ਗਿਆ ਸੀ ਜੀ। ਸੋ ਹਰਦੀਪ, ਹੁਣ ਤੱਕ ਤੁਸੀਂ ਜਿਹੜੇ ਕਿਹੜੇ ਬਾਲੀਵੁੱਡ ਦੇ ਜਾਂ ਪੋਲੀਵੁੱਡ ਦੇ ਕਿਹੜੇ ਜਿਹੜੇ ਵੱਡੇ ਨਾਮ ਨੇ ਜਿਨ੍ਹਾਂ ਨਾਲ ਤੁਸੀਂ ਫਿਲਮਾਂ ਕਰ ਚੁੱਕੇ ਹੋ, ਕਿਹੜੇ ਉਹ ਸਿਤਾਰੇ ਨੇ ਜਿਨ੍ਹਾਂ ਨਾਲ ਤੁਸੀਂ ਕੰਮ ਕਰ ਚੁੱਕੇ ਹੋ? ਸਰ, ਬਾਲੀਵੁੱਡ ਦੇ ਸਿਤਾਰੇ ਜਿਵੇਂ ਜੀ ਆਪਣਾ ਧਰਮਿੰਦਰ ਜੀ ਹੋ ਗਏ, ਅਕਸ਼ੇ ਕੁਮਾਰ, ਮੁਕਲ ਦੇਵ ਜੀ, ਰਾਹੁਲ ਦੇਵ ਜੀ ਤੇ ਮਿਕੇਸ਼ ਤਿਵਾੜੀ ਜੀ ਨਾਲ ਕੰਮ ਕਰ ਚੁੱਕੇ ਹਾਂ। ਤੇ ਪੰਜਾਬੀ ਸਟਾਰ ਜਿਵੇਂ ਕਿ ਜੀ ਆਪਣਾ ਦਿਲਜੀਤ ਜੀ ਹੋ ਗਏ, ਗਿੱਪੀ ਗਰੇਵਾਲ ਜੀ ਹੋ ਗਏ, ਐਮੀ ਵਿਰਕ ਜੀ ਹੋ ਗਏ, ਤੇ ਤਰਸੇਮ ਜੱਸੜ ਜੀ ਹੋ ਗਏ, ਤੇ ਗੁੱਗੂ ਗਿੱਲ ਜੀ ਹੋ ਗਏ, ਵੀ ਸਾਰੇ ਸਟਾਰਾਂ ਦੇ ਨਾਲ ਹੀ ਮੈਂ ਪੰਜਾਬੀ ਦਾ ਕੰਮ ਕਰ ਚੁੱਕਿਆ ਜੀ। ਸੋ ਹਰਦੀਪ, ਲਾਸਟ ਸਵਾਲ ਤੁਹਾਨੂੰ ਕਰਨ ਲੱਗੇ ਆ ਕਿ ਤੁਸੀਂ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਮਿਹਨਤ ਤੋਂ ਕਿਤੇ ਕੰਨ ਨਹੀਂ ਕਤਰਾਉਂਦੀ ਹੈ, ਮਿਹਨਤ ਤੋਂ ਕਿਤੇ ਸਮਝਦੀ ਹੈ ਕਿ ਕੰਮ ਕੋਈ ਛੋਟਾ ਹੈ ਜਾਂ ਕੋਈ ਵੱਡਾ, ਤਾਂ ਉਹਨਾਂ ਨੂੰ ਤੁਸੀਂ ਕੀ ਮੈਸੇਜ, ਕੀ ਸੁਨੇਹਾ ਦੇਣਾ ਚਾਹੋਗੇ? ਹਾਂ, ਦੇਖੋ ਸਰ, ਤੁਸੀਂ ਮੈਨੂੰ ਕਿਹਾ ਮੈਸੇਜ ਦੇਣ ਦੇ ਮੈਂ ਕੋਈ ਕਾਬਲ ਤਾਂ ਹੈ ਨਹੀਂ। ਵੈਸੇ ਮੇਰਾ ਇੱਕ ਛੋਟੇ ਵੀਰਾਂ ਨੂੰ, ਜੋ ਨਵੀਂ ਜਨਰੇਸ਼ਨ ਹੈ, ਉਹਨਾਂ ਨੂੰ ਇੱਕ ਇਹ ਮੈਸੇਜ ਹੈ ਕਿ ਉਹ ਪਹਿਲੀ ਗੱਲ ਤਾਂ ਉਹ ਆਪਣੇ ਜੋ ਅੱਜ ਕੱਲ੍ਹ ਨਸ਼ੇ ਦਾ ਦੌਰ ਚੱਲ ਰਿਹਾ ਉਹ ਤੋਂ ਬਚ ਕੇ ਰਹਿਣ, ਆਪਣੇ ਫੈਮਿਲੀ ਦਾ ਸਾਥ ਦੇਣ, ਉਹਨਾਂ ਦੇ ਅਕੋਰਡਿੰਗ ਚੱਲਣ, ਤੇ ਵਿਹਲੇ ਰਹਿਣ ਨਾਲੋਂ ਕੁਛ ਨਾ ਕੁਛ ਕਰਨ। ਇੱਕ ਮੰਨ ਲਓ ਕਿਸੇ ਰੋਡ 'ਤੇ ਬਹਿ ਕੇ, ਕਿਸੇ ਰੇਹੜੀ 'ਤੇ ਸਬਜ਼ੀ ਲਾ ਕੇ, ਕੁਛ ਵੀ ਕੰਮ, ਮੰਨ ਲਓ ਦੁੱਧ ਦਾ ਕੰਮ ਹੈ ਜੀ, ਕੰਮ ਕਰਨਾ ਕੋਈ ਮਾੜਾ ਨਹੀਂ। ਜੇ ਮੰਨ ਲਓ ਆਪਣੇ ਘਰੇ 4 ਪੈਸੇ ਆਉਂਦੇ ਆ ਤਾਂ ਉਹ ਇੱਕ ਵਧੀਆ ਕੰਮ ਹੀ ਕਹਿ ਸਕਦੇ, ਇਹਨੂੰ ਮਾੜਾ ਨਹੀਂ ਕਹਿ ਸਕਦੇ ਜੀ। ਮੇਰਾ ਬਸ ਮੈਸੇਜ ਇਹੀ ਹੈ ਕਿ ਨਸ਼ਿਆਂ ਤੋਂ ਬਚੋ, ਮਿਹਨਤ ਕਰੋ। ਸੋ ਇਹ ਸਨ ਹਰਦੀਪ ਬੂਟਾ ਬਰਾੜ, ਜੋ ਕਿ ਫਿਲਮ ਇੰਡਸਟਰੀ ਦੇ ਵਿੱਚ ਕਾਫੀ ਵੱਡੇ ਬੈਨਰਾਂ ਦੇ ਹੇਠ ਜਿਹੜੀਆਂ ਫਿਲਮਾਂ ਕਰ ਚੁੱਕੇ ਨੇ, ਤੇ ਉਸ ਤੋਂ ਬਾਅਦ ਲੋਕਡਾਊਨ ਦੌਰਾਨ ਇਹਨਾਂ ਨੇ ਮਿਹਨਤ ਦਾ ਜਿਹੜਾ ਪੱਲਾ ਨਹੀਂ ਛੱਡਿਆ ਤੇ ਸਾਡੀ ਨੌਜਵਾਨੀ ਵਾਸਤੇ ਇੱਕ ਆਦਰਸ਼ ਹੋ ਕੇ ਨਿਬੜੇ ਆ। ਸਾਡੀ ਨੌਜਵਾਨੀ ਵਾਸਤੇ ਇਹਨਾਂ ਨੇ ਇੱਕ ਜਿਹੜੀ ਸੇਧ ਦਿੱਤੀ ਹੈ ਕਿ ਉਹ ਮਿਹਨਤ ਕਰਕੇ ਜਿਹੜੀ ਆਪਣੀ ਕਮਾਈ ਕਰ ਸਕਦੇ ਆ, ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਹੀ ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ।